ਸੱਪਾਂ ਦੇ ਬਾਰੇ ਇਹ ਗੱਲ ਬੜੀ ਅਜੀਬ ਹੈ ਕਿ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਆਪਣਾ ਸ਼ਿਕਾਰ ਲੱਭ ਸਕਦੇ ਨੇ। ਜੇ ਤੁਸੀਂ ਉਹਨਾਂ ਦੀਆਂ ਅੱਖੀਆਂ ਬੰਦ ਕਰਦੇ ਹੋ ਤੇ ਤਾਂ ਵੀ ਉਹ 3 ਫੁੱਟ ਦੇ ਫਾਸਲੇ ਤੇ ਨਿੱਕੇ ਜਿਹੇ ਚੂਹੇ ਦੇ ਜਿਸਮ ਦੇ ਸੇਕ ਦੇ ਨਾਲ ਉਹਨੂੰ ਲੱਭ ਕੇ ਸ਼ਿਕਾਰ ਕਰ ਸਕਦੇ ਨੇ। ਸਾਇੰਸਦਾਨ ਕਹਿੰਦੇ ਨੇ ਸੱਪਾਂ ਦੀਆਂ ਅੱਖਾਂ ਤੇ ਇਹਨਾਂ ਦੇ ਨੱਕ ਦੇ ਦਰਮਿਆਨ ਇੱਕ ਖਾਸ ਕਿਸਮ ਦਾ ਹਿੱਸਾ ਹੈ ਜਿਹਨੂੰ ਪਿਟ ਆਰਗਨ ਕਿਹਾ ਜਾਂਦਾ ਹੈ। ਇਹ ਪਿਟ ਆਰਗਨ ਬਿਲਕੁਲ ਥੋੜੀ ਜਿਹੀ ਹੀਟ ਤੇ ਇਨਫਰਾਰੈਡ ਛੁਆਵਾਂ ਨੂੰ ਮਹਿਸੂਸ ਕਰਕੇ ਸ਼ਿਕਾਰ ਕਰ ਸਕਦਾ ਹੈ। ਉਂਝ ਤੇ ਸਾਰੇ ਸੱਪਾਂ ਵਿੱਚ ਹੀ ਇਹ ਖੂਬੀ ਹੁੰਦੀ ਹੈ, ਪਰ ਜਨੂਬੀ ਮੈਕਸੀਕੋ ਤੇ ਸ਼ਮਾਲ ਮਗਰਬੀ ਅਮਰੀਕਾ ਵਿੱਚ ਪਾਏ ਜਾਣ ਵਾਲੇ ਸੱਪਾਂ ਵਿੱਚ ਇਹ ਖੂਬੀ ਬਾਕੀ ਸੱਪਾਂ ਨਾਲੋਂ 10 ਗੁਣਾ ਵੱਧ ਹੈ। ਯਾਨੀ ਉਹ ਆਮ ਸੱਪਾਂ ਨਾਲੋਂ ਛੇਤੀ ਆਪਣੇ ਸ਼ਿਕਾਰ ਨੂੰ ਲੱਭ ਕੇ ਉਹਦਾ ਸ਼ਿਕਾਰ ਕਰ ਸਕਦੇ ਨੇ। ਸਾਇੰਸਦਾਨਾਂ ਲਈ ਇਹ ਗੱਲ ਬੜੀ ਅਜੀਬ ਸੀ ਕਿ ਸੱਪ ਕਿਸ ਤਰ੍ਹਾਂ ਇਨਫਰਾਰੈਡ ਛੁਆਵਾਂ ਤੇ ਹੀਟ ਨੂੰ ਮਹਿਸੂਸ ਕਰਕੇ ਦਿਮਾਗ ਤੱਕ ਪਹੁੰਚਾਉਂਦੇ ਨੇ। ਸਾਇੰਸਦਾਨਾਂ ਦੇ ਮੁਤਾਬਕ ਸੱਪਾਂ ਦੀਆਂ ਅੱਖਾਂ ਤੇ ਉਹਨਾਂ ਦੇ ਨੱਕ ਦੇ ਦਰਮਿਆਨ ਜਿਹੜਾ ਪਿਟ ਆਰਗਨ ਹੈ ਉਹ ਇਨਫਰਾਰੈਡ ਛੁਆਵਾਂ ਨੂੰ ਗਰਮੀ ਦੀ ਸੂਰਤ ਦੇ ਵਿੱਚ ਮਹਿਸੂਸ ਕਰਦਾ ਹੈ। ਪਿਟ ਆਰਗਨ ਦਰਅਸਲ ਇੱਕ ਖੋਖਲੀ ਹੱਡੀ ਦਾ ਬਣਿਆ ਹੁੰਦਾ ਹੈ ਜਿਸ ਦੇ ਅੰਦਰ ਇੱਕ ਬਰੀਕ ਜਿਹੀ ਝਿੱਲੀ ਹੁੰਦੀ ਹੈ। ਖੋਖਲੀ ਜਗ੍ਹਾ ਤੇ ਹੋਣ ਦੇ ਕਾਰਨ ਇਹ ਝਿੱਲੀ ਥੋੜੀ ਜਿਹੀ ਹੀਟ ਨੂੰ ਵੀ ਮਹਿਸੂਸ ਕਰ ਸਕਦੀ ਹੈ। ਇਹ ਹੀਟ ਪਿਟ ਆਰਗਨ ਦੀ ਰਾਹੀਂ ਸੱਪ ਦੇ ਅੰਦਰ ਪਹੁੰਚਦੀ ਹੈ। ਉਸ ਤੋਂ ਬਾਅਦ ਇਹ ਹੀਟ ਸਿਗਨਲ ਦੀ ਸੂਰਤ ਵਿੱਚ ਰਿਸੈਪਟਰਸ ਤੱਕ ਪਹੁੰਚਦੀ ਹੈ ਜੋ ਇਸ ਨੂੰ ਦਿਮਾਗ ਤੱਕ ਪਹੁੰਚਾਉਂਦਾ ਹੈ। ਸਾਇੰਸਦਾਨਾਂ ਦੇ ਮੁਤਾਬਕ ਜੇ ਅਸੀਂ ਸਾਰੀ ਗੱਲਬਾਤ ਤੇ ਗੌਰ ਕਰੀਏ ਤੇ ਇਹ ਨਤੀਜਾ ਨਿਕਲਦਾ ਹੈ ਕਿ ਇਸ ਸਾਰੇ ਅਮਲ ਵਿੱਚ ਸੱਪ ਵੇਖਣ ਦੀ ਬਜਾਏ ਹੀਟ ਨੂੰ ਮਹਿਸੂਸ ਕਰਦਾ ਹੈ। ਦਰਅਸਲ ਸੱਪ ਦੇ ਵਿੱਚ ਇਹ ਸਾਰਾ ਅਮਲ ਆਮ ਜਾਨਵਰਾਂ ਦੇ ਵਿੱਚ ਪਾਏ ਜਾਣ ਵਾਲੇ ਅਸਾਬੀ ਖੁਲੀਆਂ ਦੇ ਨਾਲ ਰਲਦਾ ਮਿਲਦਾ ਹੈ ਜਿਹੜੇ ਦਰਦ ਜਾਂ ਤਕਲੀਫ ਨੂੰ ਮਹਿਸੂਸ ਕਰਦੇ ਨੇ। ਇਨਸਾਨ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਤਕਲੀਫ ਤੇ ਦਰਦ ਨੂੰ ਵੇਖਣ ਦੀ ਬਜਾਏ ਮਹਿਸੂਸ ਕਰਨ ਵਾਲਾ ਨਿਜ਼ਾਮ ਮੌਜੂਦ ਹੈ ਜਿਸ ਨੂੰ ਅਸੀਂ ਵਸਾਬੀ ਰਿਸੈਪਟਰਸ ਆਖਦੇ ਹਾਂ। ਇਨਸਾਨਾਂ ਅੰਦਰ ਵੀ ਇਹ ਨਿਜ਼ਾਮ ਖਾਰਿਸ਼ ਜਾਂ ਕਿਸੇ ਵੀ ਤਕਲੀਫ ਨੂੰ ਮਹਿਸੂਸ ਕਰਕੇ ਸਾਡੇ ਨਰਵਸ ਸਿਸਟਮ ਨੂੰ ਐਕਟਿਵ ਕਰ ਦਿੰਦਾ ਹੈ। ਇਸ ਤੋਂ ਪਹਿਲਾਂ ਇੱਕ ਹੋਰ ਮਫਰੂਜ਼ਾ ਫੋਟੋਕੈਮੀਕਲ ਪ੍ਰੋਸੈਸ ਵੀ ਸੀ ਜਿਸ ਦੇ ਮੁਤਾਬਕ ਸੱਪ ਦੀਆਂ ਅੱਖਾਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਵੇਖ ਸਕਦੀਆਂ ਸਨ। ਇਸ ਮਫਰੂਜ਼ੇ ਦੇ ਮੁਤਾਬਕ ਇਲੈਕਟ੍ਰੋਮੈਗਨੈਟਿਕ ਛੁਆਵਾਂ ਫੋਟਾਨ ਦੀ ਸੂਰਤ ਦੇ ਵਿੱਚ ਨਰਵਸ ਸਿਸਟਮ ਤੱਕ ਸੇਕ ਪਹੁੰਚਾਉਂਦੀਆਂ ਨੇ ਜੋ ਇਸ ਤਵਾਨਾਈ ਨੂੰ ਬਾਇਓਕੈਮੀਕਲ ਸਿਗਨਲ ਦੇ ਵਿੱਚ ਤਬਦੀਲ ਕਰਕੇ ਦਿਮਾਗ ਤੱਕ ਪਹੁੰਚਾਉਂਦੇ ਨੇ। ਪਰ ਬਾਅਦ ਸਾਇੰਸਦਾਨਾਂ ਨੇ ਤਜਰਬਿਆਂ ਦੇ ਨਾਲ ਇਹ ਸਾਬਤ ਕੀਤਾ ਹੈ ਕਿ ਸੱਪਾਂ ਦੇ ਅੰਦਰ ਵੀ ਛਟੀ ਹਿੱਸ ਯਾਨੀ ਸਿਕਸ ਸੈਂਸ ਵਰਗਾ ਇੱਕ ਨਿਜ਼ਾਮ ਮੌਜੂਦ ਹੈ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇਹ ਨਿਜ਼ਾਮ ਇਨਸਾਨ ਦੇ ਅੰਦਰ ਕੰਮ ਕਰਦਾ ਹੈ। ਉਹਨਾਂ ਇਸ ਸਿਲਸਿਲੇ ਵਿੱਚ ਇੱਕ ਨਵਾਂ ਖੁਲੀਆ ਵੀ ਦਰਿਆਫਤ ਕੀਤਾ ਹੈ ਜਿਹਨੂੰ ਟੈਰਾਈ ਦਾ ਨਾਂ ਦਿੱਤਾ ਗਿਆ ਹੈ। ਸੱਪਾਂ ਦੇ ਬਾਰੇ ਦੇ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਸਾਨੂੰ ਸਾਇੰਸ ਨੇ ਦੱਸੀਆਂ ਨੇ, ਪਰ ਇਸ ਤੋਂ ਇਲਾਵਾ ਵੀ ਇੱਕ ਹੋਰ ਸਿਸਟਮ ਹੈ ਜਿਹੜਾ ਕਿ ਕੁਦਰਤ ਦਾ ਆਪਣਾ ਬਣਾਇਆ ਹੋਇਆ ਹੈ ਜਿਹਨੂੰ ਸਹੀ ਤਰ੍ਹਾਂ ਸਮਝਣ ਲਈ ਸਾਨੂੰ ਹਾਲੇ ਸਦੀਆਂ ਦਾ ਟਾਈਮ ਚਾਹੀਦਾ ਹੈ।